व्यूअर्स ब्रेक तो बाद तुहाडा स्वागत है जी डॉक्टर साहब। हुण असीं ईमेल मैसेज का सिलसिला करते हैं पढ़ना शुरू। साडी पहली ईमेल आई है बैंकॉक थाईलैंड तो वीर गुरशरण सिंह जी दी। ये लिखते हैं डॉक्टर साहब वाहिगुरू जी का खालसा वाहिगुरू जी की फतेह। मैं एक अमृतधारी नौजवान हाँ अते इत्थे सिख इंटरनेशनल स्कूल विच एक टीचर हाँ। डॉक्टर साहब जी TV 84 एक सब तो वधिया सिख चैनल है। तुसीं साडे विकीपीडिया हो। मैं रोजाना सच्चो सच प्रोग्राम देखदा हाँ। गुरु साहब तुहानूं लंबी उम्र बख्शण TV 84 ते अपनी किरपा बनाए रखन। डॉक्टर साहब तुहाडे दर्शन करन नूं बड़ा मन करदा है। अगर गुरु साहब ने मिलाना चाहया तां जरूर मिलांगे कदी। मैं पूरा खालिस्तान दा समर्थक हाँ अते तुसीं इस दे पहले प्राइम मिनिस्टर होवो, ये मेरी दिली तमन्ना है। पहली बार ईमेल लिख रहा हाँ, अगली बार पुछांगा जी जे कोई मेरा कोई सवाल होया। आस करदा हाँ कि ईमेल आपने तुसीं प्रोग्राम विच शामिल करोगे। धन्नवाद। वाहिगुरू जी का खालसा वाहिगुरू जी की फतेह। वीर गुरशरण सिंह जी का बहुत बहुत धन्यवाद। उन्होंने सानू बैंकॉक थाईलैंड तो लिखा जी। अज ही इन्हां दी ईमेल आई क्योंकि ब्रीफ सी, कोई बहुत सवाल भी नहीं सी, सो अपनी सिफत भी चंगी लगती है, इसलिए मैं नंबर 1 ते कट ली जी। ये टीचर ने इंटरनेशनल उत्थे गुरसिखी दा जिहड़ी पनीरी बनाने वाला स्कूल है उस दे विच जी। और ਜਿਹੜੇ ਧਾਰਮਿਕ ਬਿਰਤੀ ਗੁਰਸਿੱਖ ਵੀਰ ਭੈਣਾਂ ਨੇ ਜ਼ਾਹਰ ਹੈ ਕਿ ਅਸੀਂ ਇਸ ਯਤਨ 'ਚ ਹਮੇਸ਼ਾ ਹੁੰਦੇ ਹਾਂ ਕਿ ਕੌਮ ਦੀ ਗੱਲ ਲੇਕਿਨ ਉਸ ਦੀਆਂ ਜੜ੍ਹਾਂ ਸਿੱਖੀ ਆਧਾਰ ਦੇ ਵਿੱਚ ਜਿਹੜਾ ਪੋਲੀਟੀਕਲ ਵੀ ਸਾਡੀ ਗੱਲ ਹੈ ਕਿਉਂਕਿ ਅਲਟੀਮੇਟਲੀ ਜਦੋਂ ਇਹ ਸਟੇਟਮੈਂਟ ਦਿੰਦੇ ਨੇ ਸਾਡੇ ਪ੍ਰਚਾਰਕ ਜਾਂ ਆਗੂ ਜੀ ਕਿ ਜਿਹੜਾ ਸਿੱਖੀ ਹੈ ਉਹਦੇ 'ਚ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਜ਼ਰੂਰੀ ਹੈ ਜੀ ਜੀ ਔਰ ਜੇ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਨਹੀਂ ਤੇ ਫਿਰ ਰਾਜਨੀਤੀ ਜਿਹੜੀ ਹੈ ਉਹ ਔਰੰਗਜ਼ੇਬੀ ਹੋ ਜਾਂਦੀ ਹੈ ਔਰ ਜ਼ਾਲਮਾਨਾ ਹੋ ਜਾਂਦੀ ਹੈ ਜੀ ਜੀ ਉਹਨਾਂ ਨੂੰ ਸਾਡਾ ਪ੍ਰਾਈਮ ਮਿਨਿਸਟਰ ਬਣਿਆ ਦੇਖਣ ਦੀ ਤਮੰਨਾ ਹੈ। ਦੇਖੋ ਚਲੋ ਅਸੀਂ ਆਪਣੇ ਇਹਨਾਂ ਪਿਆਰ ਵਾਲੇ ਵੀਰਾਂ ਭੈਣਾਂ ਦੇ ਹਮੇਸ਼ਾ ਸ਼ੁਕਰਗੁਜ਼ਾਰ ਹੈ ਜੀ। ਅਸੀਂ ਸਮਝਦੇ ਹਾਂ ਵੀ ਇਸ ਵੇਲੇ ਸਾਡੇ ਸਾਹਮਣੇ ਜਿੱਥੇ ਵੀ ਕੋਈ ਗੁਰਸਿੱਖ ਵੀਰ ਭੈਣ ਹੈ ਇੱਕੋ ਹੀ ਨਿਸ਼ਾਨਾ ਹੋਣਾ ਚਾਹੀਦਾ ਜੀ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮਿੱਤ ਜੀ। ਜਿਹੜੀਆਂ ਕੌਮ ਦੇ ਸਾਹਮਣੇ ਸਮੱਸਿਆਵਾਂ ਦਰਪੇਸ਼ ਨੇ ਪੰਜਾਬ ਦੀ ਧਰਤੀ ਤੇ ਭਾਰਤ ਦੇ ਨਕਸ਼ੇ 'ਚ ਔਰ ਬਹੁਤ ਸਾਰੇ ਬਾਹਰਲੇ ਮੁਲਕਾਂ 'ਚ ਵੀ ਬੇਸ਼ੱਕ ਬਾਹਰਲੇ ਮੁਲਕਾਂ 'ਚ ਅਸੀਂ ਕਾਫੀ ਹੱਦ ਤੱਕ ਆਜ਼ਾਦ ਹੈ ਜੀ ਪਰ ਜਦੋਂ ਕੋਈ ਕੌਮੀ ਮਸਲਾ ਸਾਹਮਣੇ ਆਉਂਦਾ ਜਿਵੇਂ ਫਰਾਂਸ ਦੇ ਵਿੱਚ ਪੱਗ ਦਾ ਮਸਲਾ ਆਇਆ ਜਾਂ ਅਮਰੀਕਾ ਦੇ ਵਿੱਚ ਹੀਟ ਕ੍ਰਾਈਮਸ ਨਾਲ ਸੰਬੰਧਿਤ ਕੁਝ ਹੁੰਦਾ ਹੈ ਜਾਂ ਬੈਲਜੀਅਮ ਜਾਂ ਦੂਸਰੀ ਥਾਵਾਂ ਤੇ ਕੋਈ ਲੈਜਿਸਲੇਸ਼ਨ ਪਾਸ ਹੁੰਦਾ ਹੈ ਜਾਂ ਫਿਨਲੈਂਡ ਦੇ ਵਿੱਚ ਜਿਵੇਂ ਦਸਤਾਰ ਦੇ ਨੂੰ ਲੈ ਕੇ ਉਹ ਜਿਹੜੇ ਨੇ ਉਹ ਉਹਨਾਂ ਦੀ ਹਾਰਡ ਲਾਈਨ ਹੈ ਜੀ। ਸੋ ਇਹੀ ਜੇ ਸਾਡਾ ਕੌਮੀ ਘਰ ਹੋਏ ਸਾਡਾ ਮੁਲਕ ਹੋਏ ਖਾਲਿਸਤਾਨ ਤੇ ਇਸ ਨੂੰ ਵੱਡੇ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਉਠਾਉਣਾ ਜਾਂ ਹੱਲ ਕਰਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ ਜੀ ਜੀ। ਸੋ ਅਸੀਂ ਸਮਝਦੇ ਹਾਂ ਬਾਕੀ ਤਾਂ ਅਸੀਂ ਇੱਕ ਨਿਮਾਣੇ ਗੁਰਸਿੱਖ ਦੀ ਤਰ੍ਹਾਂ ਜਿੰਨੀ ਕਿ ਸਤਿਗੁਰੂ ਨੇ ਸਮਰੱਥਾ ਦਿੱਤੀ ਹੈ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਲਿਖਤ ਰਾਹੀਂ ਹੋਏ ਜਾਂ ਸਾਨੂੰ ਗੁਰੂ ਨੇ TV 84 ਦਾ ਮਾਧਿਅਮ ਦਿੱਤਾ ਹੈ ਜਿਹਦੇ ਰਾਹੀਂ ਸਾਡਾ ਇੱਕ ਵੱਡਾ ਪਰਿਵਾਰ ਬਣ ਗਿਆ। ਅਸੀਂ ਸਾਰੇ ਪਾਸੇ ਗੁਰਸਿੱਖ ਵੀਰਾਂ ਭੈਣਾਂ ਦੀ ਇਨਪੁਟ ਵੀ ਸਾਨੂੰ ਮਿਲਦੀ ਹੈ ਜੀ ਔਰ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਸਿਸਟਮ ਖਾਲਿਸਤਾਨ ਦੀ ਜਨਤਾ ਲੋਕ ਉੱਥੋਂ ਤੋਂ ਵਛਿੰਦੇ ਜਿਹੜੇ ਨੇ ਉਹ ਬਾਅਦ ਦੇ ਵਿੱਚ ਡਿਸਾਈਡ ਕਰਦੇ ਨੇ ਕਨਸਟੀਟਿਊਸ਼ਨ ਬਣਦੇ ਨੇ ਮੁਲਕਾਂ ਦੇ ਔਰ ਉਦੋਂ ਤੱਕ ਜਿਹੜਾ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਔਰ ਅੱਜ ਵੀ ਜਿਹੜੇ ਝੰਡਾ ਬਰਦਾਰ ਨੇ ਜੀ ਹੱਕ ਤਾਂ ਉਹਨਾਂ ਦਾ ਹੀ ਹੋਏਗਾ ਕਿ ਉਹਨਾਂ ਨੇ ਆਪਣੇ ਮੁਲਕ ਨੂੰ ਕਿਵੇਂ ਗਵਰਨ ਕਰਨਾ ਹੈ ਕਿਵੇਂ ਡਿਸਾਈਡ ਕਰਨਾ ਹੈ ਜੀ ਜੀ। ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿਹੜਾ ਸਾਡੇ ਜ਼ਿੰਮੇ ਕੰਮ ਹੈ ਔਰ ਜਿਹੜੀ ਕਿ ਅਰਦਾਸ ਦੇ ਨਾਲ ਅਸੀਂ ਦੋਨੋਂ ਵੇਲੇ ਹਰ ਗੁਰਸਿੱਖ ਵੀਰ ਭੈਣ ਆਪਣੇ ਪੰਥ ਪਰਿਵਾਰ ਦੇ ਨਾਲ ਜੁੜਦੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਅਸੀਂ ਮੰਗਦੇ ਹਾਂ ਅਕਾਲ ਪੁਰਖ ਤੋਂ ਕਿ ਜਿੱਥੇ ਜਿੱਥੇ ਵੀ ਖਾਲਸਾ ਪਰਿਵਾਰ ਹੈ ਖਾਲਸਾ ਪੰਥ ਦਾ ਕੋਈ ਜੀ ਹੈ ਉੱਥੇ ਤੁਸੀਂ ਆਪਣੀ ਰੱਖਿਆ ਕਰਨੀ ਪ੍ਰੋਟੈਕਸ਼ਨ ਦੇਣੀ ਜੀ ਤੇ ਰਿਆਇਤ ਦੇਣੀ। ਰਿਆਇਤ ਕੰਸੈਸ਼ਨ ਨੂੰ ਕਹਿੰਦੇ ਨੇ। ਸੋ ਇਹ ਸਾਡੀ ਅਰਦਾਸ ਹੈ ਕਿ ਦੇਗ ਤੇ ਫਤਿਹ ਦਾ ਸਾਡਾ ਨਿਸ਼ਾਨਾ ਹੈ ਔਰ ਖਾਲਸਾ ਜੀ ਕੇ ਬੋਲ ਬਾਲੇ ਇਹ ਖਾਲਿਸਤਾਨ ਦੇ ਰੂਪ ਸਾਡੀ ਪੋਲੀਟੀਕਲ ਉਮੰਗ ਹੈ ਜੀ। ਸੋ ਉਹਦੇ ਲਈ ਅਸੀਂ ਸਾਰੇ ਸਟਰਾਈਵ ਕਰ ਰਹੇ ਹਾਂ ਜਿਹਦੇ ਕੋਲ ਜਿੰਨੀ ਗੁਰੂ ਨੇ ਸਮਰੱਥਾ ਦਿੱਤੀ ਹੈ ਜੀ। ਸੋ ਅਸੀਂ ਵੀਰ ਗੁਰਸ਼ਰਨ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਸਾਨੂੰ ਲਿਖਿਆ
ਜੀ ਜੀ ਔਰ ਅਸੀਂ ਚਾਹਾਂਗੇ ਕਿ ਉਹ ਆਪਣੇ ਸਵਾਲ ਵੀ ਔਰ ਸੁਝਾਅ ਜਾਂ ਕਮੈਂਟ ਵੀ ਕਿ ਉਹ ਕਿਵੇਂ, ਅਸੀਂ ਇਹੀ ਨਹੀਂ ਸਮਝਦੇ ਕਿ ਵੀ ਅਸੀਂ ਕੋਈ ਵਿਕੀਪੀਡੀਆ ਬਣ ਗਏ ਆ ਜਾਂ ਸਾਡੇ ਕੋਲ ਹਰ ਸਵਾਲ ਦਾ ਜਵਾਬ ਹੈ ਜੀ। ਪਹਿਲੀ ਗੱਲ ਤਾਂ ਸਵਾਲ ਤਾਂ ਸਾਡਾ ਸਿੱਧਾ ਹੀ ਹੈ ਵੀ ਕੌਮੀ ਘਰ ਬਣਾਉਣਾ, ਸੋ ਉਹਦੇ ਲਈ ਜਿਹੜੀ ਸਾਡੇ ਕੋਲ ਇਨਪੁਟ ਆਉਂਦੀ ਹੈ ਔਰ ਬਹੁਤ ਸਾਰੀ ਜੋ ਕੁਝ ਅਸੀਂ ਜੇ ਸਿੱਖਿਆ ਬਾਕੀਆਂ ਨਾਲ ਸ਼ੇਅਰ ਕਰਦੇ ਹਾਂ ਤੇ ਇਹ ਹਰ ਇੱਕ ਨਾਲ ਮੇਲ ਮੁਲਾਕਾਤ ਗੁਫ਼ਤਗੂ ਕੁਝ ਜਿਹੜਾ ਸਾਥ ਕੁਝ ਚੰਗੇ ਵੀਰਾਂ ਭੈਣਾਂ ਦੀ ਸੰਗਤ ਉਸ ਚੋਂ ਹੀ ਅਸੀਂ ਕੁਝ ਹਾਸਲ ਕਰ ਸਕੇ। ਸੋ ਅਸੀਂ ਇਸ ਗਿਆਨ ਨੂੰ ਲਗਾਤਾਰਤਾ ਦੇ ਨਾਲ ਤੁਹਾਡੇ ਤੋਂ ਵੀ ਹਾਸਲ ਕਰਦੇ ਹਾਂ। ਸੋ ਸਾਨੂੰ ਖੁਸ਼ੀ ਹੋਏਗੀ ਵੀਰ ਗੁਰਸ਼ਰਨ ਸਿੰਘ ਸਾਨੂੰ ਜਦੋਂ ਲਿਖਣਗੇ ਔਰ ਆਪਣੀ ਜਿਹੜੀ ਕ੍ਰੀਏਟਿਵ ਇਨਪੁਟ ਹੈ ਉਹ ਦੇਣਗੇ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਔਨਟਾਰੀਓ ਕੈਨੇਡਾ ਤੋਂ ਵੀਰ ਗੁਰਦਿਆਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਆਪ ਜੀ ਦੀ ਹਿਸਟਰੀ ਉੱਤੇ ਬਹੁਤ ਮਜ਼ਬੂਤ ਪਕੜ ਹੈ। ਮੇਰਾ ਅੱਜ ਦਾ ਸਵਾਲ ਜਾਤ ਪਾਤ ਤੇ ਹੈ। ਤੁਸੀਂ ਇਸ ਦਾ ਹੋਰ ਵੀ ਸਪਸ਼ਟ ਕਰਕੇ ਜਵਾਬ ਦੇਣਾ। ਇਸ ਜਾਤ ਪਾਤ ਦੇ ਕਰਕੇ ਕਈ ਚਲਾਕ ਵਿਰਤੀ ਵਾਲੇ ਝਗੜੇ ਵੀ ਪੈਦਾ ਕਰਦੇ ਰਹਿੰਦੇ ਹਨ। ਆਓ ਆਪਾਂ ਵਿਚਾਰ ਕਰੀਏ। ਇਹ ਬਿਮਾਰੀ ਇੰਡੀਆ ਵਿੱਚ ਕਿਵੇਂ ਆਈ? ਜਦੋਂ ਬ੍ਰਾਹਮਣ ਨੇ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ, ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਪਰ ਬ੍ਰਾਹਮਣ ਨੇ ਆਪਣੇ ਆਪ ਨੂੰ ਤਾਕਤਵਰ ਰੱਖਣ ਲਈ ਕੁਝ ਅਸੂਲ ਬਣਾਏ, ਚੰਗੀ ਵਿੱਦਿਆ ਲੈਣਾ, ਧਰਮ ਨੂੰ ਮੰਨਣਾ ਆਦਿ। ਪਰ ਇਹਨਾਂ ਸਾਰੇ ਵਰਗਾਂ ਵਿੱਚ ਸ਼ੂਦਰ ਤੋਂ ਇਹ ਸਾਰੇ ਹੱਕ ਖੋ ਲਏ ਗਏ। ਉਲਟਾ ਉਸ ਨੂੰ ਚੰਗੀ ਵਿੱਦਿਆ ਲੈਣੀ, ਧਰਮ ਨੂੰ ਮੰਨਣਾ ਆਦਿ ਮਨਾਹੀ ਨਹੀਂ ਲਾਈ ਗਈ, ਸਗੋਂ ਪਹਿਲੇ ਸਮੇਂ ਵਿੱਚ ਸ਼ੂਦਰ ਦੇ ਕੰਨ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ ਕਿ ਇਸ ਨੂੰ ਧਰਮ ਅਤੇ ਗਿਆਨ ਦੀ ਗੱਲ ਸੁਣ ਵੀ ਨਾ ਸਕੇ। ਸ਼ੂਦਰ ਨੂੰ ਖੂਹ ਤੋਂ ਪਾਣੀ ਵੀ ਨਹੀਂ ਪੀਣ ਦਿੱਤਾ ਜਾਂਦਾ ਸੀ। ਜਿਸ ਵੀ ਨਾਮ ਥੱਲੇ ਸ਼ੂਦਰ ਨੂੰ ਕਲੰਕਿਤ ਕਰ ਸਕਦੇ ਸਨ ਕੀਤਾ ਜਾਵੇ, ਜਿਵੇਂ ਅਧਰਮੀ, ਦਲਿਤ ਆਦਿ। ਇਹ ਸਨ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲੇ ਨਾਮ ਜੋ ਮਨੂ ਸਿਮਰਤੀਆਂ ਵਿੱਚ ਵਿਸਤਾਰ ਨਾਲ ਪੜ ਸਕਦੇ ਹੋ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਨਸਾਨ ਨੂੰ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ, ਉਸ ਪਰਮਾਤਮਾ ਨੂੰ ਮੰਨਣਾ ਉਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਭ ਮਨੁੱਖ ਨੂੰ ਬਰਾਬਰ ਹੱਕ ਦਾ ਉਪਦੇਸ਼ ਦਿੱਤਾ ਅਤੇ ਵੇਲੜਾ ਨੂੰ ਨਕਾਰਿਆ, ਭਾਵੇਂ ਉਹ ਬ੍ਰਾਹਮਣ ਹੋਣ ਜਾਂ ਸਿੱਧ। ਜੋ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟਦੇ ਸਨ ਤੋਂ ਸੁਚੇਤ ਕੀਤਾ ਅਤੇ ਸ਼ਬਦ ਗੁਰੂ ਦੇ ਲੜ ਲਾਇਆ। ਸਿੱਖੀ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬਣਾ ਦਿੱਤੇ ਸਨ, ਪਰ ਉਹਨਾਂ ਨੂੰ ਲਾਗੂ ਬਾਕੀ 9 ਜਾਮਿਆਂ ਵਿੱਚ ਕੀਤਾ ਗਿਆ। ਅਗਰ ਬਦਲਿਆ ਤਾਂ ਸਿਰਫ ਜ਼ੁਲਮ ਨਾਲ ਲੜਨ ਦਾ ਤਰੀਕਾ ਹੀ ਬਦਲਿਆ ਗਿਆ। ਗੁਰੂਆਂ ਦੀ ਜਾਤ ਪਾਤ ਬਾਰੇ ਬਿਲਕੁਲ ਸਪਸ਼ਟਤਾ ਹੈ। ਜਿਵੇਂ ਬਾਲਾ ਅਤੇ ਮਰਦਾਨਾ ਬਾਬੇ ਦੇ ਸਾਥੀ, ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਨੀ, ਹਰਮੰਦਰ ਸਾਹਿਬ ਦੇ 4 ਦਰਵਾਜ਼ੇ, ਸਾਰੀਆਂ ਜਾਤਾਂ ਦੇ ਉਹ ਭਗਤਾਂ ਦੀ ਬਾਣੀ ਜੋ ਪ੍ਰਮਾਤਮਾ ਨਾਲ ਇੱਕਮਿਕ ਸਨ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੇਣਾ। ਅਗਰ ਗੁਰੂ ਨਾਨਕ ਸਾਹਿਬ ਨੇ ਜ਼ਬਰਦਸਤੀ ਜਨੇਊ ਪਾਉਣ ਤੋਂ ਇਨਕਾਰ ਕੀਤਾ, 9ਵੇਂ ਗੁਰੂ ਨਾਨਕ ਨੇ ਔਰੰਗਜ਼ੇਬ ਨੂੰ ਜਬਰੀ ਲਾਉਣ ਤੋਂ ਵੀ ਰੋਕਿਆ ਅਤੇ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ ਦਿੱਤੀ। ਫਿਰ 10ਵੇਂ ਪਾਤਸ਼ਾਹ ਨੇ ਰੰਗਰੇਟਾ ਗੁਰੂ ਦਾ ਬੇਟਾ ਕਿਸ ਨੂੰ ਕਿਹਾ ਸੀ? ਉਸ ਨੂੰ ਜਿਸ ਨੂੰ ਬ੍ਰਾਹਮਣ ਨੇ ਅਧਰਮੀ ਅਤੇ ਦਲਿਤ ਕਿਹਾ ਸੀ। ਫਿਰ 10ਵੇਂ ਪਾਤਸ਼ਾਹ ਨੇ 5 ਪਿਆਰਿਆਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ, ਜੋ ਕਿ ਵੱਖਰੇ ਵੱਖਰੇ ਇਲਾਕਿਆਂ ਵਿੱਚੋਂ ਵੱਖਰੇ ਵੱਖਰੇ ਕਿੱਤਿਆਂ ਨਾਲ ਸੰਬੰਧਿਤ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਦੇ ਵਾਸੀ ਕਿਹਾ। ਗੁਰੂ ਗੋਬਿੰਦ ਸਿੰਘ ਪਿਤਾ, ਸਾਹਿਬ ਕੌਰ ਮਾਤਾ, ਅੱਜ ਤੋਂ ਤੁਹਾਡੀ ਕੁੱਲ ਜਾਤ ਪਾਤ ਵਰਨ ਜੋ ਵਿਤਕਰੇ ਵਾਲੇ ਨਾਮ ਸਨ, ਸਭ ਨਾਸ, ਸਾਰੇ ਸਿੱਖ ਭਾਈ ਭਾਈ ਹਨ। ਗੁਰੂ ਸਾਹਿਬ ਤੋਂ ਜ਼ਿਆਦਾ ਹੋਰ ਕੀ ਅਤੇ ਕਿਸ ਤਰ੍ਹਾਂ ਸਪਸ਼ਟ ਕੀਤਾ ਜਾ ਸਕਦਾ ਹੈ? ਲੋੜ ਹੈ ਆਪਾਂ ਮਨਮੁਖ ਦਾ ਰਾਹ ਛੱਡੀਏ ਅਤੇ ਗੁਰਮੁਖ ਬਣੀਏ ਅਤੇ ਗੁਰਬਾਣੀ ਆਪ ਪੜ੍ਹੀਏ ਅਤੇ ਉਸ ਤੇ ਅਮਲ ਕਰੀਏ। ਜ਼ਿੰਦਗੀ ਦਾ ਸਹੀ ਰਾਹ ਸਿੱਖ ਵਾਸਤੇ ਗੁਰਬਾਣੀ ਵਿੱਚ ਹੈ। ਜੀ ਡਾਕਟਰ ਸਾਹਿਬ ਬ੍ਰੇਕ ਲਾ ਲਈਏ, ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਠੀਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।